लेकिन आलू, प्याज, मिर्चें, टमाटर ये सब कुछ तो मैं ले आई हूँ। चने जो है वो मैं भूल गई हूँ। नाम है बेटा ਤੁਹਾਡਾ? ਜ਼ਾਰਾ ਬੀਬੀ। ज़हदा बीबी। इस बच्ची का की नाम है? खतीजातुल कुबरा। खतीजातुल कुबरा दे मुंह ते की होया वा? दाने निकले ये किदां दे दाने निकले आ? देखो ते हर साल दे साल ही निकलदे आ, जेड़े अपनी मियाद खत्म हो जांदे आ फिर निकल आंदे ने। ते ए बेटा वा? हां जी। अस्सलाम वालेकुम। की हाल है मेरे बेटे दा? इधर नु मुंह करो ना, इदां। हुन दसो की परेशानी है? परेशानी ਇਹ ਕਿ ਗਰੀਬ ਘਰ ਆ, ਮੇਰਾ ਸ਼ੌਹਰ ਜਿਹੜਾ ਬਿਮਾਰ ਵੀ ਰਹਿੰਦਾ, ਉਹਦਾ ਦਿਹਾੜੀ ਕਰਦਾ, ਪਹਿਲਾਂ ਫੇਰੀ ਲਾਉਂਦਾ ਸੀ, ਫੇਰੀ 'ਚ ਬੱਚਤ ਨਹੀਂ ਹੁੰਦੀ ਸੀ। ਅੱਛਾ, ਹੁਣ ਦਿਹਾੜੀ ਕਰਦਾ, ਕਦੀ ਦਿਹਾੜੀ ਲੱਗਦੀ ਆ, ਕਦੀ ਲੱਗਦੀ ਨਹੀਂ। ਬੇਟਾ ਪਹਿਲੇ ਕਿਹੜੀ ਚੀਜ਼ ਦਾ ਫੇਰੀ ਲਿਆਂਦੇ ਸੀ? ਆਲੂ ਚਨਿਆਂ ਦੀ ਲਾਉਂਦਾ ਸੀ, ਉਹ ਰੋਜ਼ਾਂ 'ਚ ਬੰਦ ਕਰ ਦਿੱਤੀ ਸੀ। ਅੱਛਾ, ਉਹਦੇ 'ਚੋਂ ਬੱਚਤ ਨਹੀਂ ਸੀ? ਉਹਦੇ 'ਚੋਂ ਬੱਚਤ ਨਹੀਂ ਹੁੰਦੀ ਤੇ ਹੁਣ ਜਿਹੜਾ ਆ ਅੱਛਾ ਦਿਹਾੜੀ ਕਰਦੇ ਆ ਇਹਨਾਂ ਨਾਲ, ਮਿਸਤਰੀਆਂ ਨਾਲ, ਕਦੀ ਦਿਹਾੜੀ ਲੱਗਦੀ ਆ, ਕਦੀ ਲੱਗਦੀ ਨਹੀਂ। ਬੇਟਾ ਮੈਨੂੰ ਆਪਣਾ ਘਰ ਦਿਖਾਓ, ਆਜੋ। ਕਿੰਨੇ ਬੱਚੇ ਆ ਤੁਹਾਡੇ? ਮੇਰੇ ਤਿੰਨ ਬੱਚੇ ਆ। ਇੱਕ ਇਹਦੇ ਨਾਲੋਂ ਛੋਟੀ ਹੈ? ਹਾਂਜੀ, ਉਹ ਘਰ ਆ। ਮੈਂ ਇਹਨਾਂ ਨੂੰ ਇੱਥੇ ਨਾ ਬਾਜੀ ਕੋਲ ਪੜ੍ਹਨ ਆਉਂਦੇ ਸੀ ਤੇ ਇੱਥੇ ਪੜ੍ਹਨ ਵਾਸਤੇ ਛੱਡਣ ਆਏ ਸੀ, ਸਾਰਾ ਪੜ੍ਹਨ ਆਉਂਦੇ। ਅੱਛਾ, ਇਹ ਕੁਰਾਨ ਪਾਕ ਪੜ੍ਹਨ ਆਉਂਦੇ ਆ, ਤੁਸੀਂ ਇਹਨਾਂ ਨੂੰ ਛੱਡਣ ਆਏ ਤੇ ਨਜ਼ਰ ਪੈ ਗਈ ਤੇ ਉੱਥੇ ਹੀ ਰੁਕ ਗਏ। ਹੁਣ ਇਹਨਾਂ ਨੇ ਕੁਰਾਨ ਪਾਕ ਪੜ੍ਹਨ ਜਾਣਾ ਹਲੇ? ਹਾਂਜੀ, ਏਦਾਂ ਹੀ ਆ। ਹਾਂਜੀ ਠੀਕ ਆ। ਗੁੜੀਆ ਤੇ ਛੋਟੂ, ਤੁਸੀਂ ਪੜ੍ਹੋ ਕੁਰਾਨ ਪਾਕ ਬੇਟਾ। ਚਲ ਤੁਸੀਂ ਜਾਓ ਮੇਰਾ ਬੇਟਾ, ਕੁਰਾਨ ਪਾਕ ਪੜ੍ਹੋ, ਤੁਹਾਨੂੰ ਦੇਰ ਨਾ ਹੋ ਜਾਵੇ। ਹੁਣ ਤੁਹਾਡੇ ਮੀਆਂ ਕਿੱਥੇ ਆ? ਉਹ ਦਿਹਾੜੀ ਕਰਨ ਗਏ ਆ। ਅੱਛਾ, ਕੀ ਲੱਗਦਾ ਅੱਜ ਦਿਹਾੜੀ ਹੋ ਜਾਏਗੀ? ਲੱਗਦਾ ਤੇ ਆ ਵੀ ਦਿਹਾੜੀ ਹੋ ਜਾਏਗੀ। ਚਲੋ ਅੱਲਾ ਕਰੇ। ਜਿੱਦਣ ਦਿਹਾੜੀ ਲੱਗ ਜਾਂਦੀ ਹੋਣੀ ਉਦੋਂ ਦੇਰ ਨਾ ਆਉਂਦੇ ਹੋਣੇ ਆ? ਉਦੋਂ ਦੇਰ ਨਾ ਆਉਂਦੇ ਆ, ਜਿੱਦਣ ਨਹੀਂ ਲੱਗਦੀ ਉਦੋਂ 12 ਵਜੇ ਘਰ ਆ ਜਾਂਦੇ। ਅੱਛਾ ਹਾਂਜੀ। ਕਿੰਨੀ ਦਿਹਾੜੀ ਮਿਲਦੀ ਉਹਨਾਂ ਨੂੰ? 1000 ਰੁਪਇਆ ਦਿੰਦੇ। ਫਿਰ ਉਹਦੇ ਵਿੱਚ ਡੇਲੀ ਤਾਜ਼ਾ ਹੀ ਆਟਾ, ਤਾਜ਼ਾ ਘਿਓ, ਇਸੇ ਤਰ੍ਹਾਂ ਗੁਜ਼ਾਰਾ ਹੁੰਦਾ? ਕਦੇ ਪਾਈਆ ਘਿਓ ਆ ਜਾਂਦਾ, 2 ਕਿਲੋ ਆਟਾ ਆ ਜਾਂਦਾ। ਉਹ ਜਿਹੜਾ ਆ ਦੂਸਰੇ ਦਿਨ ਖਤਮ ਹੋ ਜਾਂਦਾ। ਜਿੱਦਣ ਦਿਹਾੜੀ ਨਹੀਂ ਲੱਗਦੀ ਉਸ ਦਿਨ ਦੇਖਦੇ ਰਹਿੰਦੇ ਆ ਵੀ ਅੱਜ ਕੀ ਬਣਨਾ। ਹਾਏ ਹਾਏ, ਸੱਚੇ ਜਾਵਾਂ। ਤੇ ਬੇਟਾ ਤੁਹਾਨੂੰ ਕੋਈ ਸਿਲਾਈ ਵਗੈਰਾ ਕੋਈ ਸਿਲਾਈ ਨਹੀਂ ਆਉਂਦੀ ਹੈਗੀ? ਕੋਈ ਕੰਮ ਸ਼ਾਮ ਆਉਂਦਾ ਹੋਵੇ, ਚਲੋ ਬੰਦਾ ਉਹ ਕਰਵਾ ਦਿੰਦਾ, ਕੋਈ ਸਿਲਾਈ, ਕੋਈ ਕਢਾਈ, ਕੋਈ ਇਸ ਤਰ੍ਹਾਂ ਦਾ? ਸਿਲਾਈ ਨਹੀਂ ਆਉਂਦੀ ਹੈਗੀ, ਨਾ ਹੀ ਕਢਾਈ ਆਉਂਦੀ ਹੈ। ਬਸ ਅਸੀਂ ਸ਼ੁਰੂ ਤੋਂ ਘਰੇਲੂ ਕੰਮ ਸੀ ਤੇ ਘਰ ਦੇ ਹੀ ਕਰਦੇ ਸੀ। ਘਰ ਦੇ ਕੰਮ ਕਰਦੇ ਸੀ। ਤੇ ਬੇਟਾ ਫਿਰ ਕਿਸ ਤਰ੍ਹਾਂ ਤੁਹਾਡਾ ਜਿਹੜਾ ਨਾ ਕੀਤਾ ਜਾ ਸਕਦਾ ਜਿਹਦੇ ਨਾਲ ਤੁਹਾਡੀ ਕੋਈ ਰੋਜ਼ ਦੀ ਆਮਦਨੀ ਹੋਵੇ, ਜਿਹਦੇ ਨਾਲ ਤੁਹਾਡਾ ਗੁਜ਼ਰ ਬਸਰ ਹੋਵੇ? ਕੋਈ ਇਦਾਂ ਦੀ ਗੱਲ ਹੈ, ਰਾਸ਼ਨ ਤਾਂ ਇੱਕ ਦਫਾ ਦੇ ਕੇ ਜਾਂਦੇ ਆ, ਖਤਮ ਹੋ ਜਾਂਦਾ ਹੈ ਨਾ। ਕੋਈ ਇਦਾਂ ਦਾ ਕੰਮ ਹੋਵੇ ਨਾ ਜਿਹੜਾ ਬੰਦਾ ਬਹਿ ਕੇ ਕਰ ਸਕੇ, ਕਿਉਂਕਿ ਮੇਰੇ ਜਿਹੜਾ ਬੰਦਾ ਉਹਦੀ ਉਮਰ ਕਾਫੀ ਆ। ਅੱਛਾ, ਉਹ ਜ਼ਿਆਦਾ ਦਿਹਾੜੀ ਵੀ ਨਹੀਂ ਕਰ ਸਕਦਾ ਵੀ ਦਿਹਾੜੀ ਨਾਲ। ਕਿੰਨੀ ਉਮਰ ਆ ਉਹਨਾਂ ਦੀ? ਉਹਨਾਂ ਦੀ ਤਕਰੀਬਨ 50 ਸਾਲ ਦਾ ਹੋਵੇਗੀ। ਕੀ ਗੱਲ ਬੇਟਾ, ਇੰਨੀ ਉਮਰ ਦੇ ਬੰਦੇ ਨਾਲ ਸ਼ਾਦੀ ਕੀ ਵਜ੍ਹਾ? ਬਸ ਜਿਹੜੀ ਕਿਸਮਤ ਦੀ ਗੱਲ ਹੁੰਦੀ ਹੈ। ਤੁਹਾਡੀ ਕਿੰਨੀ ਉਮਰ ਆ? ਮੇਰੀ 24 ਸਾਲ। ਤੁਹਾਡੀ 24 ਸਾਲ ਆ ਤੇ 50 ਸਾਲ ਤੁਹਾਡੇ ਬੰਦੇ ਦੀ ਉਮਰ ਆ। ਤੇ ਉਹ ਫਿਰ ਬੈਠ ਕੇ ਵੀ ਕਿਹੜਾ ਕੰਮ ਕਰਨਗੇ? ਕੋਈ ਰੇਹੜੀ ਵਗੈਰਾ ਉਹਨਾਂ ਨੂੰ ਲਗਾ ਕੇ ਦਈਏ, ਜਿਹੜੀ ਇੱਕ ਜਗ੍ਹਾ ਤੇ ਕੋਈ ਸਿਸਟਮ ਬਣ ਜਾਵੇ ਜਿਹੜਾ ਨਾ ਫੇਰੀ ਲਗਾ ਸਕਣ ਕੋਈ। ਅੱਛਾ, ਪਹਿਲੇ ਫੇਰੀ ਕਾਹਦੇ ਤੇ ਲਾਉਂਦੇ ਹੁੰਦੇ ਸੀ? ਮੋਟਰਸਾਈਕਲ ਤੇ ਲਾਉਂਦੇ। ਹੁਣ ਮੋਟਰਸਾਈਕਲ ਉਹ ਹੈਗਾ? ਹਾਂਜੀ ਹੈਗਾ। ਤੇ ਉਹਦੇ ਉੱਤੇ ਦੁਬਾਰਾ ਸਮਾਨ ਲੈ ਕੇ ਦੇ ਜਾਵਾਂ ਤੁਹਾਨੂੰ ਤੇ ਫਿਰ ਕਰ ਲੈਣਗੇ? ਫਿਰ ਕਰ ਲੈਣਗੇ। ਕੀ ਉਹਦੇ ਉੱਤੇ ਲਾਉਂਦੇ ਸੀ? ਚਣੇ ਤੇ ਆਲੂ? ਹਾਂਜੀ, ਚਣੇ ਚਾਪ ਬਣਾ ਕੇ। ਅੱਛਾ, ਤੇ ਮੈਂ ਦੁਬਾਰਾ ਤੋਂ ਤੁਹਾਨੂੰ ਕਾਫੀ ਸਾਰਾ ਸਮਾਨ ਲੈ ਕੇ ਦੇ ਕੇ ਜਾਵਾਂ ਤੇ ਉਹ ਚਨਾ ਚਾਟ ਬਣਾ ਕੇ ਦੁਬਾਰਾ ਤੋਂ ਸਟਾਰਟ ਕਰ ਦੇਣ, ਕੀ ਖਿਆਲ ਆ? ਇੱਥੋਂ ਆਪਾਂ ਹੋਰ ਕਿੰਨੀ ਕੁ ਦੂਰ ਜਾਣਾ? ਬਸ ਆ ਹੀ ਆ ਨਾ। ਅੱਛਾ, ਖੁੱਲੇ ਤੁਹਾਨੂੰ ਚਨੇ ਲੈ ਕੇ ਦੇ ਕੇ ਜਾਵਾਂ, ਆਲੂ ਵਗੈਰਾ ਲੈ ਕੇ ਦੇ ਕੇ ਜਾਵਾਂ, ਜਿਹੜਾ ਉਹਦੇ ਸਾਰਾ ਪੈਂਦਾ ਵਾ ਉਹ ਲੈ ਕੇ ਦੇ ਕੇ ਜਾਵਾਂ, ਜਿਹਦੇ ਨਾਲ ਉਹ ਦੁਬਾਰਾ ਤੋਂ ਆਪਣਾ ਕੰਮ ਸ਼ੁਰੂ ਕਰਨ। ਹਾਂਜੀ, ਕੀ ਖਿਆਲ ਹੈ? ਫੇਰ ਹੀ ਗੁਜ਼ਾਰਾ ਹੋਊਗਾ ਨਾ, ਇਸ ਤਰ੍ਹਾਂ ਤਾਂ ਨਹੀਂ ਹੁੰਦਾ। ਉਹ ਛੋਟੀ ਬੱਚੀ ਹੈ। ਅੱਛਾ, ਉਹ ਘਰ ਕਿਹਨਾਂ ਦਾ? ਉਹ ਮੇਰੇ ਨੰਦ ਦਾ ਵਾ, ਉਹਨਾਂ ਨੇ ਬਣਾਉਣਾ ਹਜੇ ਬਣਾਇਆ ਨਹੀਂ। ਅੱਛਾ, ਤੇ ਇਹ ਤੁਹਾਡਾ ਘਰ ਆ? ਇਦਾਂ ਹੀ ਆ? ਇਹ ਜੀ ਸਾਡੀ ਬੇਟੀ ਦਾ ਘਰ ਆ। ਇਹਨਾਂ ਦੀ ਉਮਰ ਜ਼ਿਆਦਾ ਵਾ, ਜਿਹਦੀ ਵਜ੍ਹਾ ਨਾਲ ਬਹੁਤ ਜ਼ਿਆਦਾ ਕੰਮ ਵਗੈਰਾ ਨਹੀਂ ਕਰ ਸਕਦੇ। ਚਲੋ ਜਿਹੜਾ ਬਿਮਾਰ ਵੀ ਰਹਿੰਦੇ ਆ, ਉਹਨਾਂ ਦੇ ਕੋਈ ਗਰਮੀਆਂ ਵਰਨੀਆਂ ਹੈਗੀਆਂ ਜਾਂ ਏਦਾਂ ਕੋਈ ਬਿਮਾਰੀ ਆ। ਇਹ ਹੈਗਾ ਜੀ ਇਹਨਾਂ ਦਾ ਇੱਕ ਕਮਰਾ। ਮਿੱਟੀ ਲਾਈ ਆ ਅੱਜ? ਹਾਂਜੀ, ਆ ਕੱਚੇ ਤੇ ਹੈ ਨਾ, ਚਲੋ ਬਣਾਵੇ ਤੇ ਸਹੀ ਬੰਦਾ ਕੱਚਾ ਨੂੰ। ਨਹੀਂ, ਸਹੀ ਕੀਤਾ ਵਾ ਕਿ ਚਲੋ ਸਾਫ ਸੁਥਰਾ ਤੇ ਹੋਵੇ ਨਾ। ਹਾਂਜੀ, ਇਹ ਦੇਖੋ, ਇਹ ਹੈਗਾ ਇਹਨਾਂ ਦਾ ਕੱਚਾ ਕਮਰਾ, ਜਿਹਦੇ ਵਿੱਚ ਇਹਨਾਂ ਨੇ ਅੱਜ ਗੋਹਾ ਮੱਟੀ ਫੇਰ ਕੇ ਰੱਖਿਆ ਹੋਇਆ ਵਾ। ਇਸ ਤਰ੍ਹਾਂ ਇਹਨਾਂ ਦੇ ਹੁੰਦੇ ਆ ਗੁਜ਼ਾਰੇ। ਅੱਲਾਹ ਤਾਲਾ ਇਹਨਾਂ ਸਾਡੀਆਂ ਬੇਟੀਆਂ ਦੇ ਨਸੀਬ ਅੱਛੇ ਕਰੇ, ਆਮੀਨ। ਚਲੋ ਮੈਂ ਇਨਸ਼ਾਅੱਲਾ ਕੋਸ਼ਿਸ਼ ਇਹ ਕਰੂੰਗੀ ਕਿ ਤੇ
ਕਿੰਨੇ ਦਾ ਡੇਲੀ ਤੁਸੀਂ ਉਹਨਾਂ ਨੂੰ ਸਮਾਨ ਬਣਾ ਕੇ ਦਿੰਦੇ ਸੀ ਜਦੋਂ ਫੇਰੀ ਲਾਉਣ ਜਾਂਦੇ ਸੀ? ਉਦੋਂ ਨਾ 2000 ਦਾ ਤੇ ਬਣ ਜਾਂਦਾ ਸੀ। ਅੱਛਾ 2000 ਦਾ ਉਹਨਾਂ ਨੂੰ ਬਣਾ ਕੇ ਦਿੰਦੇ ਸੀਗੇ ਤੇ ਉਹ ਫਿਰ ਕਿੰਨੇ ਦਾ ਵੇਚ ਕੇ ਲੈ ਕੇ ਆਉਂਦੇ ਸੀਗੇ? ਬੱਚਤ ਕਿੰਨੀ ਸੀ? ਜੇ ਲੱਗ ਜਾਵੇ ਤੇ ਜ਼ਿਆਦਾ ਵੀ ਬਚ ਜਾਂਦੇ ਸੀ, ਨਹੀਂ ਤੇ 500-600 ਬਚਦਾ ਸੀ ਜਿਹੜਾ ਗੁਜ਼ਾਰਾ ਹੋ ਜਾਂਦਾ ਨਾ ਹੋਣ ਨਾਲੋਂ ਤਾਂ ਬਿਹਤਰ ਸੀ ਨਾ ਕਿ ਨਾਲ ਨਾਲ ਜਿਹੜਿਆ ਪਿਆ ਸੀ ਗੁਜ਼ਾਰਾ। ਇਦਾਂ ਤਾਂ ਹੁਣ ਜਿੱਦਣ ਦਿਹਾੜੀ ਲੱਗ ਜਾਂਦੀ ਉਦੋਂ ਤੇ ਠੀਕ ਆ। 8 ਦਿਨਾਂ ਦੇ ਵਿੱਚ ਜਿਹੜਾ ਹੈਗਾ 4 ਦਿਨ ਦਿਹਾੜੀ ਲੱਗਦੀ ਆ, 4 ਦਿਨ ਘਰ। ਹਾਂ ਤੇ ਇਸ ਮਿਸਤਰੀ ਨਾਲ ਹੀ ਆ, ਕਦੀ ਲੱਗੀ ਕਦੀ ਨਾ ਲੱਗੀ, ਜਿਹੜਾ ਹੈਗਾ ਮੁਸ਼ਕਲ ਹੋ ਜਾਂਦਾ। ਯਾਨੀ ਕਿ ਇਹ ਪੇਟੀ ਰੱਖ ਕੇ ਲੈ ਕੇ ਜਾਂਦੇ ਸੀ? ਹਾਂਜੀ ਇਹ ਜਿਹੜੀ ਸੰਦੂਕ ਪਈ ਆ ਹਾਂਜੀ, ਤੇ ਕਬਾੜ ਵੀ ਉਹੀ ਇਕੱਠਾ ਕਰਕੇ ਲਿਆਉਂਦੇ ਹੋਣਗੇ? ਹਾਂਜੀ ਕਬਾੜ ਵੀ ਨਾਲ ਨਾਲ ਮਿਲਦਾ ਹੈ ਨਾ? ਹਾਂਜੀ, ਬਾਅਦ ਦਫਾ ਪੈਸੇ ਨਹੀਂ ਹੁੰਦੇ ਤੇ ਬੱਚਾ ਕਬਾੜ ਹੀ ਲੈ ਆਉਂਦੇ ਆ ਤੇ ਕਬਾੜੇ 'ਚ ਵੀ ਫਾਇਦਾ ਹੁੰਦਾ ਜਦੋਂ ਬੰਦਾ ਵੇਚਦਾ ਹੈ ਨਾ। ਹੁੰਦਾ ਆਉਂਦਾ ਕਦੀ ਕਬਾੜਾ ਆਉਂਦਾ ਤੇ ਫਾਇਦਾ ਹੀ ਹੁੰਦਾ, ਜਿੱਦਾਂ ਨਹੀਂ ਆਉਂਦਾ ਉਦੋਂ ਫਿਰ ਥੋੜਾ ਹੁੰਦਾ ਵੀ 500-600 ਹੀ ਬਚਦਾ। ਫਿਰ ਵੀ ਚਲੋ ਬੇਟਾ ਰੋਟੀ ਤਾਂ ਬਣਦੀ ਆ ਇਦਾਂ ਕਿ ਦਿਹਾੜੀ ਨਾਲੋਂ ਬਿਹਤਰ ਆ ਵੀ ਦਿਹਾੜੀ ਜਿਹੜੀ ਵੀ ਕਦੀ ਲੱਗੀ ਕਦੀ ਨਾ ਲੱਗੀ। ਸਹੀ ਗੱਲ, ਉਹ ਜਿਹੜਾ ਹੈਗਾ ਲੱਗਦਾ ਰਹਿੰਦਾ ਹੈਗਾ। ਤੁਸੀਂ ਬਹੁਤ ਸਮਝਦਾਰ ਜੇ। ਤੁਸੀਂ ਆਪਣੀ ਸਮਝਦਾਰੀ ਦੇ ਨਾਲ ਉਹਨਾਂ ਨੂੰ ਚਨੇ ਬਣਾ ਕੇ ਦਿਓ ਤੇ ਉਹਨਾਂ ਨੂੰ ਕਹੋ ਡੇਲੀ ਕੰਮ ਤੇ ਜਾਇਆ ਕਰੋ, ਕਿਉਂਕਿ ਛੋਟੇ ਛੋਟੇ 3 ਬੱਚੇ ਆ ਤੇ ਇਸ ਤਰ੍ਹਾਂ ਫਿਰ ਮਸਲਾ ਬਣਦਾ ਨਾ ਤੁਹਾਡੇ ਵਾਸਤੇ। ਤੁਹਾਨੂੰ ਸਿਲਾਈ ਆਉਂਦੀ ਹੁੰਦੀ ਤੇ ਮੈਂ ਤੁਹਾਨੂੰ ਸਿਲਾਈ ਦਾ ਕੰਮ ਸਟਾਰਟ ਕਰਵਾ ਦਿੰਦੀ, ਲੇਕਿਨ ਤੁਹਾਨੂੰ ਸਿਲਾਈ ਨਹੀਂ ਆਉਂਦੀ ਹੈਗੀ ਤੇ ਇਸ ਤੋਂ ਬਿਹਤਰ ਹੈ ਜਿਹੜਾ ਕੰਮ ਤੁਹਾਡੇ ਬੰਦੇ ਨੂੰ ਹੁੰਦਾ ਵਾ ਆਪਾਂ ਉਹ ਕਰ। ਇਹ ਕਿਹੜੀਆਂ ਚੀਜ਼ਾਂ ਜਿਹੜੀਆਂ ਨਾ ਇਸਤੇਮਾਲ ਹੁੰਦੀਆਂ? ਚਨੇ ਹੁੰਦੇ ਆ, ਆਲੂ, ਪਿਆਜ਼, ਅੱਛਾ, ਟਮਾਟਰ ਤੇ ਹਰੀਆਂ ਮਿਰਚਾਂ। ਟਮਾਟਰ, ਹਰੀਆਂ ਮਿਰਚਾਂ, ਆਲੂ, ਪਿਆਜ਼ ਤੇ ਚਨੇ ਤੇ ਹੋਰ ਕੋਈ ਮਸਾਲਾ ਵੀ ਪਾਣੇ ਪੈਂਦਾ? ਚਾਟ ਮਸਾਲਾ ਪੈਂਦਾ। ਚਾਟ ਮਸਾਲਾ। ਕਿੰਨੀਆਂ ਚੀਜ਼ਾਂ ਹੋ ਗਈਆਂ? ਆਲੂ 6 ਹੋ ਗਈਆਂ। 6 ਚੀਜ਼ਾਂ ਕੱਲ ਇਨਸ਼ਾਅੱਲਾ ਲੈ ਕੇ ਤੁਹਾਡੇ ਕੋਲ ਪਹੁੰਚਾਉਣੇ ਆ। ਸੂਟ ਦੋ ਠੀਕ ਆ। ਚਲੋ ਤੁਹਾਡੀ ਜੁੱਤੀ ਦੀ ਹਾਲਤ ਖਰਾਬ ਸੀ, ਯਾਨੀ ਕਿ ਟੁੱਟਣ ਵਾਲੀ ਸੀਗੀ। ਇਹ ਤੁਹਾਡੇ ਵਾਸਤੇ ਸੂਟ ਆ ਤੇ ਕੱਲ इंशाल्लाह फिर मुलाकात होगी, ठीक है मेरी बेटी। अल्लाह ताला तुम खुश रखे आप। कल मैं बहन को कह के गई थी कि आपको जो है मैं सामान दोबारा से ला के देती हूँ तो आप जो है अपने मियाँ को बना के दो चना चाट और वो फिर से काम शुरू करें। लेकिन आलू, प्याज, मिर्चें, टमाटर ये सब कुछ तो मैं ले आई हूँ, चने जो है वो मैं भूल गई हूँ, तो चने के हम पैसे दे के जाएंगे ताकि वो ले आएँ। आ जाएँ, ले आएँ सामान। अस्सलाम वालेकुम। मम्मा घर पे है, आ जाएँ। अस्सलामु अलैकुम। कैसे हो सारे आप लोग? ठीक हो? ठीक, शुक्र है अल्लाह का। रखो यहाँ पे। कब बेटा है जी? और ये आपकी बेटी है? ये दोनों मेरी बेटी हैं। हाँ अच्छा, दोनों ही। 3 बच्चे थे ना आपके? 3 ही हैं। ओए मैं तो भूल गई। ये सोई पड़ी थी ना जब तो थे अभी। हाँ जब बस ये ऐसी ये सुती पड़ी थी। ये दो। आज फिर मिट्टी भिगो रहे हो? हाँ जी। क्या करना है अब इस मिट्टी का? इधर लगाएंगे सेन में। हाँ जी। ऐसे ही है? हाँ जी। ये मिट्टी भिगो के रखी हुई है आपका, ये खराब नहीं हो जाएगा? नहीं ये स्टील का है ना, से खराब। अच्छा अच्छा, फिर इसमें गोबर मिक्स करके तो ये सारे सेहन में लगाएंगी, ऐसे ही है? हाँ जी। आलू भी नहीं लाए साथ। हाय हाय, आलू भी नहीं लेके आई, कितनी गलत बात है। वो देखो आलू आगे। आगे हाँ सही। तरबूज भी लेके आए। सही। ये आपके टमाटर आ गए, मिर्चें आ गई, ये आपके प्याज आ गए और ये आपके आ गए आलू। छुरी लेके आए और एक लेके आए ट्रे जिसमें मैं बच्चों को तरबूज काट के दूं। ले आए। इधर हटो डोल, बैठ जाओ, बैठ जाओ, आपकी खिदमत करें। एक साइड तो ऊपर। गुड़िया आप भी ऊपर आ जाओ, बैठो ऊपर। मैं किथे बवा हुण है? इन्हां नूं नलके दे थले गोता दवा के लेके आओ। इस तरह गोता दवाना विच पानी ना जावे, है ना? धो के कटांगे ना। हाँ जी। अच्छा ऐसे होके बैठ जाओ। बिट्टू नानी मेरी ने आपको आज बुखार था, उसके लिए दुआ कीजिएगा, अल्लाह उसे सेहत दे। से घर पे छोड़ के आई हूँ। क्या खाना है? खाने तरबूज खाने पसंद है आपको? बाबा लाती होती हैं। बिस्मिल्लाह। परात नहीं हैगी? परात दे दो ना, सारा हो जाना शोर बाजिया। मतीरा कटना ते खाना केड़ा आसान काम है ना बई। ए देख लो तुसी। बिस्मिल्लाह।
ਲੈ ਲਓ ਵਤੀਰੇ ਦੇ ਕੰਮ ਚੈੱਕ ਕਰੋ ਖੁਦ ਹੀ ਉਰੇ ਨੂੰ ਹੋਈ ਜਾਣ ਦੇ ਕਹਿੰਦਾ ਮੈਨੂੰ ਕੱਟ ਲਓ ਖਾ ਲਓ ਚੱਕ ਕੇ ਰੱਖ ਲਓ ਵਿੱਚ ਚਲੋ ਜੀ ਇਹ ਬੱਚੇ ਖਾ ਲੈਣ ਇਸ ਤੋਂ ਬਾਅਦ ਇਹਨਾਂ ਨੂੰ ਹੋਰ ਕੱਟ ਦਿਓ ਜੀ ਠੀਕ ਆ ਸਹੀ ਅਜ਼ਾਨ ਹੋ ਜਾਵੇ ਫਿਰ ਗੱਲ ਕਰਦੇ ਆ ਮਿੱਠਾ सल्लल्लाहु अलैहि वसल्लम सल्लल्लाहु अलैहि वसल्लम ला हौला वला कुव्वता इल्ला बिल्लाह अपने मियाँ ਨੂੰ ਕਹਿਣਾ ਵਾ ਕਿ ਉਹ ਜਿਹੜਾ ਨਾ ਕੰਮ ਸ਼ੁਰੂ ਕਰੇ ਸਹੀ ਦੁਬਾਰਾ ਤੋਂ ਠੀਕ ਆ ਚਨੇ ਸਵੇਰ ਲੈ ਆਇਓ ਤੇ ਭਿਗੋ ਕੇ ਜਿਹੜਾ ਨਾ ਆਪਣਾ ਕੰਮ ਸ਼ੁਰੂ ਕਰ ਦੇਵੇ ਬਲਕਿ ਹੁਣ ਵੀ ਆਵੇ ਤੇ ਚਨੇ ਲੈ ਆਵੇ ਠੀਕ ਆ ਮਿਹਨਤ ਕਰਨਾ ਬਹੁਤ ਜ਼ਰੂਰੀ ਹੈ ਜ਼ਿੰਦਗੀ ਗੁਜ਼ਾਰਨ ਵਾਸਤੇ ਤਾਂ ਕਿ ਇਹਨਾਂ ਬੱਚਿਆਂ ਵਾਸਤੇ ਨਾ ਕੁਛ ਆਸਾਨੀ ਹੋਵੇ ਜਿਹੜੀ ਦਿਹਾੜੀ ਤੁਹਾਡੀ ਨਹੀਂ ਲੱਗਦੀ ਹੈਗੀ ਇਹ ਚਲੋ ਆਪਣਾ ਕੰਮ ਹੋਏਗਾ ਡੇਲੀ ਉਹ ਕੰਮ ਤੇ ਜਾਇਆ ਕਰਨਗੇ ਇਦਾਂ ਹੀ ਹੈ ਨਾ ਕੁਛ ਬਿਹਤਰੀ ਆਏਗੀ ਬਿਹਤਰੀ ਹੋਗੀ ਇਹਦੇ ਚ ਵੀ ਇਨਸ਼ਾਅੱਲਾ ਤਾਲਾ ਹਾਂਜੀ ਅੱਲਾਹ ਤਾਲਾ ਤੁਹਾਨੂੰ ਬਹੁਤ ਸਾਰੀਆਂ ਖੁਸ਼ੀਆਂ ਦੇਵੇ 1 2 3 4 5 6 7 8 9 10 11 हेलो बिस्मिल्लाह पढ़ो अल्लाह पाक बरकत पावे ए जो समान खत्म हो जाए तुसी होर समान मंगा लियो जे काम जारी रखो अल्लाह ज़रूर बरकत पाएगा इंशाअल्लाह ताला ठीक है अपना बहुत सारा ख्याल रखियो मैं शुक्रगुजार हूँ अपने देखने वाले तमाम बहन भाइयों की अल्लाह ताला सबको अपनी हिफ्ज़ो मान में रखे हमारी कोशिश होती है कि हम कोई ना कोई काम करवा के दें जिससे हमारी बहनों के घर के हालात जो हैं वो बेहतर हों जिस तरह इनके मियाँ जो है वो काम करते हैं चना चाट का लेकिन फिर उन्होंने छोड़ दिया अब जो है वो दिहाड़ी करने जाते हैं तो किसी दिन उनका काम लग जाता है किसी दिन नहीं लगता तो इसलिए इनको सामान दिया है ताकि ये दोबारा से काम शुरू करें और इनके घर के हालात बेहतर हों इंशाल्लाह बहुत शुक्रिया आपने दुआ करनी है आसमा फैमिली के लिए दुआ करनी है अल्लाह ताला उन्हें सेहत वाली लंबी ज़िंदगी दे उनकी पूरी फैमिली को अपनी हिफ्ज़ो मान में रखे अल्लाह ताला उनका दिया हुआ कबूल करे उन्हें सेहत वाली लंबी ज़िंदगी दे अल्लाह पाक उनको हज़ारों खुशियाँ नसीब करे आमीन सुम्मा आमीन बहुत शुक्रिया खुश रहें खुशियाँ बांटें अल्लाह दे हवाले अल्लाहु ला इलाहा इल्ला हुवल हय्युल क़य्यूम ला तअख़ुज़ुहु सिनतुन वला नौम له ما في السماوات وما في الأرض من ذا الذي يشفع عنده إلا بإذنه يعلم ما بين أيديهم وما خلفهم ولا يحيطون بشيء من علمه إلا بما شاء وسع كرسيه السماوات والأرض ولا يؤوده حفظهما وهو العلي العظيم الله لا إله إلا هو الحي القيوم لا تأخذه سنة ولا نوم له ما في السماوات وما في الأرض من ذا الذي يشفع عنده إلا بإذنه يعلم ما بين أيديهم وما خلفهم ولا يحيطون بشيء من علمه إلا بما شاء وسع كرسيه السماوات والأرض ولا يؤوده حفظهما
وهو العلي العظيم